ਨਾਜ਼ਰੀਨ ਸਮਝ ਨਹੀਂ ਆਉਂਦੀ। ਮੈਂ ਇੱਥੇ ਮੁਰੱਬੇ ਆਇਆ ਸੀਗਾ ਤੇ ਕਨਾਲ ਇੱਕ ਪੱਠਿਆਂ ਦੀ ਬੀਜੀ ਆ, ਵਿੱਚ ਨਾਲ ਗੋਭੀ ਸਰੋਂ ਪਾਈ ਸਾਗ ਵਾਲੀ। ਤੇ ਪਹਿਲੀ ਗੱਲ ਤੇ ਇਹ ਆ ਕਿ ਜਿਹੜਾ ਇੱਥੋਂ ਸਾਗ ਲੈ ਜਾਂਦਾ ਵਾ, ਉਹਨੇ ਨਾ ਸਾਗ ਦਾ ਕੋਲਾ ਰੱਖ ਕੇ, ਮਕਈ ਦੀ ਰੋਟੀ ਰੱਖ ਕੇ, ਤੇ ਨਾਲ ਉਹਨੇ ਫੋਟੋ ਦੇ ਉੱਤੇ ਦੁਖੀ ਜਿਹਾ ਸ਼ੇਰ ਲਿਖ ਦੇਣਾ, ਫੇਸਬੁੱਕ ਤੇ ਪਾ ਦੇਣਾ। ਤੇ ਉਹ ਫੇਸਬੁੱਕ ਵਾਲੇ ਜਿਹੜੇ ਸ਼ਹਿਰੀ ਵਿਚਾਰੇ ਭਰਾ ਨੇ, ਉਹ ਗਰੀਬ ਪਹਿਲੋਂ ਤੇ ਸਾਗ ਵੇਖਦੇ ਮੂੰਹ 'ਚ ਪਾਣੀ ਆ ਜਾਂਦੇ ਆ, ਦੁਖੀ ਸ਼ੇਰ ਪੜ੍ਹਦੇ ਅੱਖਾਂ 'ਚ ਪਾਣੀ ਆ ਜਾਂਦਾ। ਵੈਸੇ ਦੁਖੀ ਤੋਂ ਇਲਾਵਾ ਵੀ ਸਾਗ ਦੇ ਨਾਲ ਮੈਂ ਸੋਚਿਆ ਵਾ ਕਿ ਇਨਕਲਾਬ ਆ ਸਕਦਾ, ਕਿਉਂਕਿ ਸਾਗ ਤੇ ਜਿਹੜਾ ਵਾ 3 ਦਿਨ 4 ਦਿਨ ਕੱਢ ਜਾਂਦਾ ਵਾ ਘਰ। ਤੇ 500 ਦੀ ਸਬਜ਼ੀ ਰੋਜ਼ਾਨਾ ਬਚਦੀ ਆ, ਹਫਤੇ ਦਾ 2000 ਰੁਪਈਆ ਬਚਦਾ ਹਰ ਘਰ ਦਾ। ਤੇ ਖਰਬਾਂ ਰੁਪਏ ਦਾ ਜਿਹੜਾ ਨਾ ਇਹਦੇ ਨਾਲ ਇਨਕਲਾਬ ਆ ਸਕਦਾ, ਪਾਕਿਸਤਾਨ ਦੀ ਮੈਸ਼ਤ ਮਜ਼ਬੂਤ ਹੋ ਸਕਦੀ ਆ। ਤੇ ਗੌਰਮੈਂਟ ਨੂੰ ਚਾਹੀਦਾ ਕਿ ਉਹ ਸੜਕਾਂ ਤੇ ਸਰਕਾਰੀ ਖਾਲਿਆਂ ਤੇ ਛੱਟੇ ਦੇ ਦੇਵੇ, ਤੇ ਉਹ ਜਿਹੜਾ ਵਾ ਲੋਕ ਖੁੱਲ੍ਹ ਕੇ ਸਾਗ ਖਾਣ, ਮੈਸ਼ਤ ਮਜ਼ਬੂਤ ਹੋਵੇ। ਯਾਰ ਇਨਕਲਾਬ ਨਾ ਵੀ ਆਵੇ ਤੇ ਸਾਡੇ ਇੱਥੇ ਕੋਈ ਮਾਈ ਵਿਚਾਰੀ ਜਾਂ ਭੈਣ ਸਾਡੀ ਆਂਦੀ ਆ ਸਾਗ ਤੋੜਨ, ਜਾਂ ਕੋਈ ਭਰਾ ਹੁੰਦਾ, ਉਹ ਮਰਲਾ ਉਹਨੇ ਸਾਗ ਦਾ ਪੱਟਣਾ ਹੁੰਦਾ ਵਾ, ਲੈ ਜਾਣਾ ਵਾ, ਬਾਕੀ 10 ਮਰਲੇ ਜਿਹੜਾ ਵਾ ਸਾਗ ਖਰਾਬ ਕਰ ਜਾਣਾ ਵਾ ਪੱਠੇ। ਨਾ ਉੱਥੇ ਦਾਤਰੀ ਫਿਰਦੀ ਆ, ਨਾ ਦਾਤਰ ਫਿਰਦਾ ਵਾ। ਵੈਸੇ ਵੀ ਸਾਗ ਦਾ ਜਿਹੜਾ ਵਾ ਸਾਡੇ ਘਰ ਦਾ ਜੀ ਬਣਿਆ ਹੋਇਆ ਵਾ। ਮੈਂ ਤਾਂ ਚਲੋ 5 ਮਿੰਟ ਅੱਗੇ ਪਿੱਛੇ ਚਲੇ ਜਾਂਦਾ ਟਿਕਟੋਕ ਬਣਾਉਣ, ਵੀਡੀਓ ਬਣਾਉਣ, ਤੇ ਸਾਗ ਤਾਂ ਸਾਡੇ ਘਰ ਦਾ ਫਰਿੱਜ ਦਾ ਮਹਿਮਾਨ ਬਣਿਆ ਵਾ। ਤੇ ਜੇ ਸਾਗ ਦੀ ਗੱਲ ਕੀਤੀ ਜਾਵੇ ਤਾਂ ਇਹ ਤਾਂ ਸਾਡੇ ਘਰ ਦਾ ਇੱਦਾਂ ਦਾ ਮਹਿਮਾਨ ਆ, ਕੋਈ ਮੰਗਣ ਵਾਲਾ ਆ ਜਾਵੇ ਨਾ, ਅਸੀਂ ਸਦਕੇ ਖਰਾਚ ਵੀ ਸਾਗ ਦਾ ਕੋਲਾ ਦੇ ਦਈਦਾ ਵਾ।